नाजरीन बॉक्सिंग का आलमी मेला पाकिस्तान में सज्जिया होया ते जिन्ने भी वड्डे बॉक्सर ने दुनिया के वह पाकिस्तान में मौजूद ने ते खेडते पे ने ते वाज़े पैगाम है कि पाकिस्तान हर लिहाज नाल एक महफूज मुल्क है खेडां लई, भावें वह क्रिकेट होवे, फुटबॉल होवे, बॉक्सिंग होवे, हॉकी होवे। साढ़े नाल इस टाइम मौजूद ने नुमान करीम साहब, बड़े वड्डे बॉक्सर ने, इन्होंने गोल्ड मैडल भी कई बार जित चुके हैं। तो इन्हों की तारीख के बारे दसीए तो साउथ एशियन गेम्स श्रीलंका में इन्होंने गोल्ड मैडल जितया 2006 में। सब तो वध के नैशनल जी साड़ी बॉक्सिंग टीम है उन्होंने भी एक कोचिंग करते पे ने। सर जी वध जी आए पहला तो दसो की हाल है? सर तुसी सुनाओ कैसे सर? जी शुक्र अल्हम्दुलिल्लाह। सर है जो पाकिस्तान में हो रहा है सारे मामलात ने तो भारत तो बड़ा परेशान हो गया होना है कि पाकिस्तान कर की रहा है, उसे घबरा गया होना इस टाइम। मसला है कि सर पड़ोसी मुल्क नहीं पूरी दुनिया सारी परेशान है कि इतना बड़ा इवेंट पाकिस्तान किस तरह होस्ट कर रहे हैं। दूसरा ए सारे वर्ल्ड रैंकिंग नंबर बॉक्सर आए ने, साडे अपने पाकिस्तानी मोहम्मद वसीम ने और साडे बड़े लोकल बॉक्सर ने, साडी कुड़ियां बड़ी अच्छियां ने जड़ियां खेड रही ने विच ते यह बड़ी अचीवमेंट है पाकिस्तान बॉक्सिंग वास्ते कि ਅਸੀਂ इतना बड़ा टूर्नामेंट करवा रहे हैं। तो देखा जाए साढ़े नौजवानों वास्ते किन्ने एक अच्छा मैसेज है। उन्होंने जो पिंडा देहातां दे खेडदे ने उन्होंने भी दिल करता अगे आने का, जो नैशनल साइड ते आवन उन्होंने एक तुसीं समझदे कि उन्होंने मौके लभणगे हुण? सर बेसिकली पाकिस्तान बॉक्सिंग जड़ी है ਇਹਦੀ ਇੱਕ ਵੱਡੀ ਹਿਸਟਰੀ ਹੈ। ਇਹਦੇ ਚ ਵਰਲਡ ਚੈਂਪੀਅਨਸ਼ਿਪ ਚ ਬ੍ਰੌਂਜ਼ ਮੈਡਲ ਪਾਕਿਸਤਾਨ ਦੀ ਹਿਸਟਰੀ ਚ ਸਿਰਫ ਮੇਰੇ ਕੋਲ ਹੈ ਤੇ ਉਸ ਤੋਂ ਬਾਅਦ 올림픽ਸ ਦਾ ਜਿਹੜਾ ਬ੍ਰੌਂਜ਼ ਮੈਡਲ ਹੈ ਉਹ ਹੁਸੈਨ ਸ਼ਾਹ ਸਾਹਿਬ ਨੇ ਤੇ ਕਾਮਨਵੈਲਥ ਗੇਮਸ 골ਡ ਮੈਡਲਿਸਟ ਹੈਦਰ ਅਲੀ ਨੇ। ਤੇ ਸਰ ਬਾਕਸਿੰਗ ਇੱਕ ਵਾਹਿਦ ਗੇਮ ਇਹਦੀ ਐਸੀ ਹੈ ਕਿ ਜਿਹਦੇ ਚ ਸਭ ਤੋਂ ਜ਼ਿਆਦਾ ਪਾਕਿਸਤਾਨ ਚ ਏਸ਼ੀਅਨ ਚੈਂਪੀਅਨ ਨੇ ਤੇ ਇਹਦਾ ਇੱਕ ਇਹ ਸਾਨੂੰ ਇਹ ਫਾਇਦਾ ਹੋਏਗਾ ਕਿ ਇਹ ਹੁਣ ਬਾਕਸਿੰਗ ਗਲੀ ਮੁਹੱਲੇ ਚ ਫੈਲੇਗੀ ਇਨਸ਼ਾਅੱਲਾ ਔਰ ਤੁਹਾਡੇ ਵਰਗੇ ਭਰਾ ਸਾਡੇ ਨਾਲ ਹੈਲਪ ਕਰਕੇ ਇਹਨੂੰ ਹਰ ਜਗ੍ਹਾ ਸਾਡੇ ਨਾਲ ਲੈ ਕੇ ਜਾਣਗੇ। ਤੇ ਹੁਣ ਵੀ ਮੈਨੂੰ ਕੱਲ ਤੋਂ ਫੋਨ ਆਉਣਾ ਸ਼ੁਰੂ ਹੋ ਗਏ ਨੇ ਕਿ ਸਰ ਅਸੀਂ ਵੀ ਬਾਕਸਿੰਗ ਖੇਡਣੀ ਹੈ, ਸਾਡੇ ਬੱਚਿਆਂ ਨੂੰ ਵੀ ਬਾਕਸਿੰਗ ਕਰਾਓ ਤੇ ਇਹ ਬੇਸਿਕਲੀ ਬਾਕਸਿੰਗ ਪ੍ਰਮੋਟ ਹੋ ਰਹੀ ਹੈ। ਤੇ ਇਹ ਤੁਸੀਂ ਦੱਸੋ ਕਿ ਸਾਡੀ ਜਿਹੜੀ ਟ੍ਰੇਨਿੰਗ ਹੁੰਦੀ ਹੈ ਸਾਡੇ ਨੌਜਵਾਨਾਂ ਦੀ ਉਹ ਉਹਦੇ ਵਿੱਚ ਫੈਡਰੇਸ਼ਨ ਦੇ ਨਾਲ ਹਕੂਮਤ ਵੀ ਸਰਪ੍ਰਸਤੀ ਕਰਦੀ ਹੈ? ਸਰ ਹਕੂਮਤ ਤੇ ਨਹੀਂ ਕਰਦੀ ਲੇਕਿਨ ਅਸੀਂ ਸਾਰੀ ਆਈ ਕਿ ਹਕੂਮਤ ਵੀ ਸਾਨੂੰ ਸਪੋਰਟ ਕਰੇ क्योंकि अरशद नजीम साहब हुण तुहानू पता है कि थोड़ के माशाअल्लाह ओलंपिक्स का गोल्ड लेके आए ने तो उस तो बाद और भी सारे हर एथलीट भावें बॉक्सिंग होवे कोई भी गेम होवे पाकिस्तान च टैलेंट बहुत है। जब तक जदों तक कि पाकिस्तान हुकूमत ते स्पेशल जेडे स्पॉन्सर ने साडे ਉਹ ਸਾਡੀ ਹੈਲਪ ਨਹੀਂ ਕਰਨਗੇ ਅਸੀਂ ਕਿਸੇ ਵੀ ਗੇਮ 'ਚ ਇੰਟਰਨੈਸ਼ਨਲ ਲੈਵਲ ਤੇ ਮੈਡਲ ਨਹੀਂ ਲੈ ਕੇ ਆ ਸਕਦੇ ਸਰ। ਤੇ ਮੁਸਤਕਬਲ ਦੇ ਕਿਹੜੇ ਇਵੈਂਟਸ ਆ ਰਹੇ ਨੇ ਜਿਹੜੇ ਸਾਡੇ ਤੁਸੀਂ ਨੌਜਵਾਨ ਤਿਆਰ ਵੀ ਕਰ ਰਹੇ ਹੋ? ਸਰ ਹੁਣ ਤੇ ਕਾਫੀ ਇਨਸ਼ਾਅੱਲਾ ਸਾਡਾ ਫਿਊਚਰ ਪਲਾਨ ਹੈ, ਪਾਈਪਲਾਈਨ 'ਚ ਕਾਫੀ ਟੂਰਨਾਮੈਂਟ ਹੈ ਨੇ। ਇਸ ਤੋਂ ਬਾਅਦ ਫੋਰਨ ਨੈਸ਼ਨਲ ਗੇਮਸ ਹੈ, ਤੁਹਾਨੂੰ ਸਾਡਾ ਇਲਮ ਹੋਏਗਾ। ਉਸ ਤੋਂ ਬਾਅਦ ਹੋਰ ਵੀ ਫਾਈਟਾਂ ਨੇ, ਇਹਦੇ ਹਲਾ ਸਟਾਰਟ ਹੈ ਹਲਾ ਸਾਡਾ। ਇਸ ਤੋਂ ਬਾਅਦ ਪ੍ਰੋ ਗ੍ਰੀਨ ਹੈ ਸਾਡੀ, ਸਾਡੇ ਬੜੇ ਪਲਾਨ ਨੇ ਇਨਸ਼ਾਅੱਲਾ ਆਸਤਾ ਆਸਤਾ ਤੁਹਾਨੂੰ ਦੱਸਾਂਗੇ ਤੇ ਤੁਹਾਡੇ ਵਰਗੇ ਭਰਾ ਸਾਡੀ ਹੈਲਪ ਕਰਨਗੇ ਤੇ ਅਸੀਂ ਬਾਕਸਿੰਗ ਪ੍ਰਮੋਟ ਕਰਾਂਗੇ। ਕਿਉਂਕਿ ਜਦੋਂ ਤੱਕ ਮੀਡੀਆ ਸਾਡੇ ਬਾਹਰੋਂ ਆਏ ਨੇ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ? ਜਿਹੜੇ ਪਾਕਿਸਤਾਨੀ ਜਿਹੜੇ ਸਾਡੇ ਬਾਕਸਰ ਨੇ ਉਹਨਾਂ ਨੂੰ ਉਹਨਾਂ ਨਾਲ ਮੁਕਾਬਲਾ ਕਰਕੇ ਕਿੰਨਾ ਉਹਨਾਂ ਦਾ ਕੌਨਫੀਡੈਂਸ ਬੂਸਟ ਹੋਏਗਾ ਤੁਹਾਡੀ ਨਜ਼ਰ 'ਚ? ਸਰ ਕੱਲ ਵੀ ਸਾਡਾ ਇੱਕ ਮੁੰਡਾ ਜਿੱਤਿਆ ਹੈ ਪਾਕਿਸਤਾਨ ਦਾ, ਇੰਗਲੈਂਡ ਦਾ ਇੱਕ ਬਾਕਸਰ ਸੀ ਉਸ ਤੋਂ ਜਿੱਤਿਆ ਆਸਿਮ ਮੁੰਡਾ ਤੇ ਇਨਸ਼ਾਅੱਲਾ ਹੁਣ ਤੇ ਅੱਜ ਫਾਈਟਾਂ ਹੋ ਰਹੀਆਂ ਨੇ। ਤੁਸੀਂ ਵੇਖੋਗੇ ਆਪਣੇ ਪਾਕਿਸਤਾਨੀ ਇਨਸ਼ਾਅੱਲਾ ਤੁਸੀਂ ਵੇਖੋਗੇ ਕਿ ਕਿੰਨਾ ਟੈਲੈਂਟ ਹੈ ਇੱਧਰ ਔਰ ਬਗੈਰ ਕਿਸੇ हुकूमत ਦੀ ਸਪੋਰਟ ਤੋਂ ਤੇ ਬਗੈਰ ਕਿਸੇ ਸਪਾਂਸਰ ਤੋਂ ਅਗਰ ਸਾਨੂੰ ਸਪਾਂਸਰਸ ਮਿਲਣ ਸਪੈਸ਼ਲੀ ਤੇ ਫਿਰ ਵੇਖਣਾ ਕਿ ਅਸੀਂ ਕਿੱਥੋਂ ਤੱਕ ਜਾਂਦੇ ਹਾਂ ਇਨਸ਼ਾਅੱਲਾ। ਹੁਣ ਵੇਖੋ ਸਰ ਮੈਂ ਇੱਥੋਂ ਲਾਹੌਰੋਂ ਉੱਠ ਕੇ एक डिपार्टमेंट ने मैं ज्वाइन किया तो मैं वर्ल्ड चैंपियनशिप से ब्रॉन्ज मेडल लेके आया। ठीक है सर ते साडे कॉमनवेल्थ गेम्स गोल्ड मेडलिस्ट ਇੱਥੇ ਬੈਠੇ ਨੇ, ਕੋਈ ਜਾਣਦਾ ਹੀ ਨਹੀਂ। ਰੀਜ਼ਨ ਕੀ ਹੈ ਕਿ ਮੀਡੀਆ ਤੇ ਨਹੀਂ ਆਉਂਦੇ, ਸਾਨੂੰ ਕੋਈ ਪੁੱਛਦਾ ਹੀ ਨਹੀਂ। ਨਹੀਂ ਤੁਸੀਂ ਸਾਡਾ ਸਰਮਾਇਆ ਹੋ, ਸਾਡੇ ਸਟਾਰ ਹੋ, ਅਸੀਂ ਜ਼ਿਆਦਾ ਤੋਂ ਜ਼ਿਆਦਾ ਇਹੀ ਚਾਹਾਂਗੇ ਤੁਸੀਂ ਅੱਗੇ ਆਓ। ਤੇ ਇਹ ਦੱਸਿਓ ਜ਼ਰਾ ਕ੍ਰਿਕਟ ਵਿੱਚ ਤੇ ਮਾਮਲਾ ਬੜੇ ਖਰਾਬ ਨੇ ਸਾਡੇ। ਹੁਣ ਤੇ ਇੰਡੀਆ ਸਾਡੇ ਨਾਲ ਸਲਾਮ ਵੀ ਨਹੀਂ ਲੈਂਦਾ ਤੇ ਅਸੀਂ ਵੀ ਕਹਿ ਦਿੱਤਾ ਕਿ ਸਾਨੂੰ ਕੋਈ ਸ਼ੌਕ ਨਹੀਂ ਹੈ ਤੁਹਾਡੇ ਨਾਲ ਹੱਥ ਮਿਲਾਉਣ ਦਾ। ਤੇ ਕੱਲ ਨੂੰ ਜੇ ਬਾਕਸਿੰਗ ਵੀ ਸਾਡਾ ਮੁਕਾਬਲਾ ਪੈ ਗਿਆ ਇੰਡੀਆ ਦੇ ਨਾਲ ਤੇ ਉੱਥੇ ਤੁਸੀਂ ਸਮਝਦੇ ਹੋ ਕਿ ਅਸੀਂ ਉਹਨਾਂ ਨੂੰ ਹਰਾ ਪਾਵਾਂਗੇ? ਸਰ ਹਰਾ ਪਾਵਾਂਗੇ, ਕਿਉਂ ਨਹੀਂ ਹਰਾ ਪਾਵਾਂਗੇ ਸਰ। ਸਾਡੇ ਮੁੰਡੇ ਪਹਿਲੇ ਵੀ ਜਿੱਤਦੇ ਰਹੇ ਨੇ ਤੇ ਹੁਣ ਵੀ ਜਿੱਤਾਂਗੇ ਇਨਸ਼ਾਅੱਲਾ, ਸਾਨੂੰ ਕੋਈ ਟੈਨਸ਼ਨ ਨਹੀਂ। अलहमदुलिल्लाह ਅਸੀਂ ਤਕੜੇ ਆ ਸਰ ਲਿਹਾਜ਼ ਨਾਲ। ਬਾਕੀ ਰਹੀ ਕ੍ਰਿਕਟ ਦੀ ਤੇ ਮੈਂ ਕ੍ਰਿਕਟ ਦਾ ਖੁਦ ਬਹੁਤ ਬੜਾ ਫੈਨ ਆ ਸਰ। ਬਾਕੀ ਮੈਂ ਹਰ ਸਪੋਰਟਸ ਦਾ ਫੈਨ ਆ। ਐਨੀ ਸਰ ਇਨਸ਼ਾਅੱਲਾ ਜਿੱਤਾਂਗੇ ਇਨਸ਼ਾਅੱਲਾ, ਤੁਸੀਂ ਵੇਖੋਗੇ ਇਨਸ਼ਾਅੱਲਾ ਫਿਊਚਰ ਇਨਸ਼ਾਅੱਲਾ ਪਾਕਿਸਤਾਨ ਬਾਕਸਿੰਗ ਦਾ ਬਹੁਤ ਅੱਛਾ ਹੈ। ਤੇ ਥੋੜੀ ਜਿਹੀ ਕ੍ਰਿਕਟ ਤੇ ਵੀ ਗੱਲ ਕਰ ਲਈਏ ਤੇ ਤੁਸੀਂ ਵੀ ਕਿਹਾ ਮੈਨੂੰ ਬੜਾ ਸ਼ੌਕ ਹੈ ਕ੍ਰਿਕਟ ਵਗੈਰਾ ਦਾ ਤੇ ਤੁਸੀਂ ਸਮਝਦੇ ਹੋ ਹੁਣ ਟਰਾਈ ਸੀਰੀਜ਼ ਤੇ ਬੜੀ ਅੱਛੀ ਸਾਡੀ ਪਰਫਾਰਮੈਂਸ ਜਾ ਰਹੀ ਹੈ ਤੇ ਸ਼੍ਰੀਲੰਕਾ ਨਾਲ ਜੇ ਸਾਡਾ ਜੋੜ ਪੈ ਗਿਆ ਫਾਈਨਲ ਵਿੱਚ ਤੇ ਅੱਗੇ ਹੁਣ ਵਰਲਡ ਕੱਪ ਵੀ ਆ ਰਿਹਾ, ਉਹਦੀ ਤਿਆਰੀ ਨਾਲ ਤੁਸੀਂ ਮੁਤਮਿਨ ਹੋ ਪਾਕਿਸਤਾਨ ਦੀ?
ਸਰ ਪਾਕਿਸਤਾਨ ਦੀ ਜਿਹੜੀ ਟੀਮ ਹੈ ਨਾ, ਹੁਣ ਤੁਹਾਨੂੰ ਪਤਾ ਹੈ ਸਰ ਕਿੰਨੇ ਵੱਡੇ ਵੱਡੇ ਨਾਂ ਹੈ। ਬਾਬਰ ਆਜ਼ਮ ਨੇ, ਅੱਜ ਕੱਲ ਤੇ ਉਹ ਸ਼ਾਹਜ਼ੇਬ ਕੀ ਨਾਂ ਹੈ ਉਹਦਾ, ਅਹਿਮਦ ਖਾਨ, ਸਾਹਿਬਜ਼ਾਦਾ ਫਰਹਾਨ ਬੜਾ ਅੱਛਾ ਖੇਡ ਰਿਹਾ। ਟੀਮ ਸਰ ਸਾਡੀ ਤਕੜੀ ਹੈ। ਸੁਫਿਆਨ ਮੁਕੀਮ ਹੈ, ਫਿਰ ਸਾਇਮ ਅਯੂਬ ਹੈ ਸਰ, ਕਾਫੀ ਮੁੰਡੇ ਨੇ। ਤੇ ਇਨਸ਼ਾਅੱਲਾ ਉੱਥੇ ਵੀ ਅਸੀਂ ਜਿੱਤਾਂਗੇ ਇਨਸ਼ਾਅੱਲਾ। ਹੁਣ ਫਾਈਨਲ ਵੀ ਅਗਰ ਸਾਡਾ ਹੋਇਆ, ਉਹ ਫਾਈਨਲ ਵੀ ਹੁਣ ਫਸਿਆ ਹੈ ਨਾ ਕਿ ਅਗਰ ਸ੍ਰੀਲੰਕਾ ਹਾਰ ਜਾਂਦਾ ਹੈ ਪਾਕਿਸਤਾਨ ਤੋਂ ਫਿਰ ਜ਼ਿੰਬਾਬਵੇ ਆ ਜਾਣਾ। ਉਹ ਲੋਕੀ ਕਹਿੰਦੇ ਨੇ ਜ਼ਿੰਬਾਬਵੇ ਨਾਲ ਇੰਨਾ ਮਜ਼ਾ ਨਹੀਂ ਆਏਗਾ ਜਿੰਨਾ ਮਜ਼ਾ ਸ੍ਰੀਲੰਕਾ ਨਾਲ ਆਉਂਦਾ ਹੈ, ਕਿਉਂਕਿ ਸ੍ਰੀਲੰਕਾ ਦੀ ਟੀਮ ਅੱਛੀ ਹੈ, ਹਾਲਾਂਕਿ ਮੁੰਡੇ ਉਹਦੇ 'ਚ ਸਾਰੇ ਨਵੇਂ ਨੇ ਲੇਕਿਨ ਤਕੜੇ ਫਾਈਟਰ ਨੇ। ਬਹੁਤ ਬਹੁਤ ਸ਼ੁਕਰੀਆ ਨੁਮਾਨ ਕਰੀਮ ਸਾਹਿਬ।